ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਲੀਡਰਾਂ ਦੀ ਔਰ ਇਹਦੇ ਵਿੱਚ ਇਕੱਲੇ ਅਕਾਲੀ ਕਾਂਗਰਸੀ ਨਹੀਂ ਆਉਣੇ। ਇਸ ਮਾਮਲੇ ਦੇ ਵਿੱਚ ਹੁਣ ਆਪ ਦੇ ਵੀ ਲੀਡਰ ਘਿਰਦੇ ਨਜ਼ਰ ਆਉਣਗੇ। ਮਸਲਾ ਕੀ ਹੈ? ਅਸਲ ਦੇ ਵਿੱਚ ਜਿਹੜੀ ਸੂਰਜੀ ਊਰਜਾ ਹੈ ਉਹਨੂੰ ਲੈ ਕੇ ਉਹਦੇ ਜਿਹੜੇ ਸਮਝੌਤੇ ਹੋਏ ਨੇ ਉਹਦੀ ਖਰੀਦ ਨੂੰ ਲੈ ਕੇ ਉਹਨਾਂ ਦੀ ਜਾਂਚ ਜਿਹੜੀ ਵਿਜੀਲੈਂਸ ਖੋਲ੍ਹਣ ਲੱਗੀ ਹੈ। ਤੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਿੱਪਣੀ ਕੀਤੀ ਸੀ। ਵੈਸੇ ਤਾਂ ਉਹ ਤੁਹਾਨੂੰ ਪਤਾ ਲੰਬੇ ਸਮੇਂ ਤੋਂ ਹੀ ਟਿੱਪਣੀਆਂ ਕਰਦੇ ਆ ਰਹੇ ਨੇ ਲੀਡਰਾਂ ਦੇ ਉੱਤੇ, ਸਿਆਸਤਦਾਨਾਂ ਦੇ ਉੱਤੇ। ਉਹ ਕਹਿੰਦੇ ਸੀਗੇ ਕਿ ਇਹਨਾਂ ਨੇ ਤਾਂ ਸੂਰਜ ਵੀ ਵੇਚ ਦਿੱਤਾ। ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੇ ਸੂਰਜ ਵੀ ਵੇਚ ਦਿੱਤਾ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਾਂ ਸਾਡੀ ਸਿਆਸਤ ਦੇ ਵਿੱਚ ਕਿਸੇ ਨੇ ਕੁਛ ਵੇਚਿਆ, ਕਿਸੇ ਨੇ ਕੁਛ ਵੇਚਿਆ। ਤੇ ਇਹਨਾਂ ਨੇ ਸੂਰਜੀ ਊਰਜਾ ਦੇ ਪ੍ਰੋਜੈਕਟ ਲਾ ਕੇ ਮੰਨ ਲਓ ਉਹ ਜਿਹੜੀ ਊਰਜਾ ਵੇਚੀ ਹੈ ਜਾਂ ਬਿਜਲੀ ਵੇਚੀ ਹੈ ਉਹ ਮਹਿੰਗੇ ਭਾਅ ਵੇਚੀ ਹੈ। ਹੁਣ ਅਸਲ ਦੇ ਵਿੱਚ ਇਹਦਾ ਕੋਈ ਕਿਸੇ ਦਾ ਢਿੱਡ ਨਹੀਂ ਦੁਖਣਾ ਚਾਹੀਦਾ, ਮੇਰਾ ਜਾਂ ਤੁਹਾਡਾ, ਕਿ ਕੋਈ ਬੰਦੇ ਨੇ ਪ੍ਰੋਜੈਕਟ ਲਾ ਲਿਆ, ਉਸ ਤੋਂ ਬਾਅਦ ਉਹਨੇ ਪ੍ਰੋਜੈਕਟ ਲਾ ਕੇ ਮੰਨ ਲਓ ਕਿਸੇ ਵੀ ਕਿਸਾਨ ਨੇ ਲਾ ਲਿਆ ਪ੍ਰੋਜੈਕਟ ਤੇ ਉਹਨੇ ਸੂਰਜੀ ਊਰਜਾ ਵੇਚ ਦਿੱਤੀ ਹੈ ਤਾਂ ਸਹੀ ਹੈ। ਪਰ ਫਿਰ ਤੁਸੀਂ ਆਖੋਗੇ ਕਿ ਝੋਲ ਕਿੱਥੇ ਹੈ? ਜੇ ਹੁਣ ਲੀਡਰਾਂ ਨੇ ਪ੍ਰੋਜੈਕਟ ਲਾ ਲਿਆ ਤੇ ਵੇਚਤਾ ਤੇ ਇਹਦੇ ਵਿੱਚ ਝੋਲ ਕਿੱਥੇ ਹੈ? ਝੋਲ ਇੱਥੇ ਹੈ ਕਿ ਜਿਹੜੇ ਇਹ ਸਮਝੌਤੇ ਹੋਏ ਨੇ, ਇਹ ਸਮਝੌਤੇ ਪੰਜਾਬ ਨੂੰ ਦੇਖ ਕੇ ਨਹੀਂ ਹੋਏ। ਇਹ ਸਮਝੌਤੇ ਹੋਏ ਨੇ ਕਿ ਰਾਜ ਸੱਤਾ ਕਿਹਦੇ ਕੋਲੇ ਸੀ, ਉਸ ਤੋਂ ਬਾਅਦ ਉਹਨੇ ਕਿਸ ਭਾਅ ਸਮਝੌਤੇ ਕੀਤੇ ਆ ਤੇ ਉਹ ਸਮਝੌਤੇ ਜਦੋਂ ਕਰਦਾ ਸੀ ਤੇ ਉਹਦੇ ਵਿੱਚ ਉਹਦੇ ਆਪਣੇ ਕਿੰਨੇ ਕੁ ਸੀਗੇ। ਹੁਣ ਮਸਲਾਂ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਵਾਂ ਕਿ ਮੰਨ ਲਓ ਕਿਸੇ ਥਾਂ ਤੇ ਮੇਰਾ ਹੀ ਰਾਜ ਹੈ, ਮੰਨ ਲਓ ਜੇ ਇਹਦਾ ਰਾਜ ਹੈ, ਇਹਦਾ ਰਾਜ ਹੈ ਤੇ ਇਹਦਾ ਹੀ ਕਾਰੋਬਾਰ ਹੈ। ਜੇ ਹੁਣ ਇਹ ਨੇ ਕਾਰੋਬਾਰ ਕਰਨਾ ਹੈ ਜਾਂ ਇਹ ਹੀ ਤੈਅ ਕਰ ਲਿਆ ਕਿ ਕਿਹਦੋਂ ਕਿੰਨੀ ਚੀਜ਼ ਲੈਣੀ ਹੈ ਤੇ ਲੈਣੀ ਵੀ ਉਹਨੇ ਖਰੀਦਣੀ ਵੀ ਏ ਤੋਂ ਹੀ ਹੈ, ਉਹਦੇ ਵਿੱਚ ਕੋਈ ਬੀ ਸੀ ਜਾਂ ਡੀ ਨਹੀਂ ਹੈ, ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਉਹ ਪੁੰਨ ਕਰ ਦੂਗਾ, ਉਹ ਫਰੀ ਦੇ ਭਾਅ ਦੇ ਦੂਗਾ ਜਾਂ ਉਹਨੇ ਕੋਈ ਪੈਸਾ ਨਹੀਂ ਵੱਟਣਾ? ਮਸਲਾ ਹੀ ਸਾਰਾ ਇੱਥੇ ਹੈ। ਪੂਰਾ ਗੁੰਝਲਦਾਰ ਪ੍ਰਕਿਰਿਆ ਕੀ ਹੈ ਤੇ ਇਹਦੇ ਵਿੱਚ ਆਉਂਦੇ ਕਿਹੜੇ ਕਿਹੜੇ ਲੀਡਰ ਹੈ। ਔਰ ਬੜੀ ਰੋਚਕ ਗੱਲ ਹੈ ਕਿ ਇਹਦੇ 'ਚ ਆਮ ਆਦਮੀ ਪਾਰਟੀ ਦਾ ਇੱਕ ਵਜ਼ੀਰ ਵੀ ਘਿਰਦਾ, ਯਾਨੀ ਕਿ ਇਸ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਤੁਹਾਨੂੰ ਨਜ਼ਰ ਆਉਣਗੇ। ਤੇ ਦੂਜੀ ਗੱਲ ਵੱਡੀ ਜਿਹੜੀ ਇਹ ਹੈ ਕਿ ਅਕਸਰ ਸਾਡੀ ਜਿਹੜੀ ਸਿਆਸਤ, ਸਾਡੇ ਜਿਹੜੇ ਲੀਡਰ ਹੈ, ਨਾ ਇਹਨਾਂ ਨੇ ਸੜਕਾਂ ਛੱਡੀਆਂ, ਨਾ ਇਹਨਾਂ ਨੇ ਪੁਲ ਛੱਡੇ, ਨਾ ਪੁਲੀਆਂ ਛੱਡੀਆਂ, ਨਾ ਕੋਈ ਕਾਰਖਾਨੇ ਛੱਡੇ, ਨਾ ਕੋਈ ਹੋਰ ਕੁਛ ਵੀ ਨਹੀਂ ਛੱਡਿਆ। ਔਰ ਉਹ ਜਿੱਥੋਂ ਪੈਸਾ ਹਫ਼ਤਾ ਵਸੂਲਿਆ ਨਹੀਂ ਜਾਂਦਾ, ਇਹਨਾਂ ਨੇ ਤਾਂ ਦਰਖਤ ਵੀ ਨਹੀਂ ਛੱਡਿਆ। ਸਾਧੂ ਸਿੰਘ ਧਰਮਸੋਤ ਤੇ ਕਾਹਦਾ ਪਰਚਾ ਹੈ? ਇਹਨਾਂ ਨੇ ਤਾਂ ਦੂਜਿਆਂ ਦੇ ਜਿਹੜੇ ਮੰਨ ਲਓ ਸਮਝੌਤੇ ਸੀ, ਟੈਂਡਰ ਸੀ, ਉਹ ਵੀ ਨਹੀਂ ਛੱਡੇ। ਭਾਰਤ ਭੂਸ਼ਣ ਆਸ਼ੂ ਵਾਲਾ ਮਸਲਾ ਕੀ ਹੈ? ਸੋ ਇਹ ਸਾਰੀ ਪ੍ਰਕਿਰਿਆ ਚੱਲਦੀ ਹੈ, ਮਹੀਨੇ ਹਫ਼ਤੇ ਵਸੂਲੀਆਂ ਸਾਰਾ ਕੁਛ ਚੱਲ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ। ਔਰ ਇਹ ਸਾਨੂੰ ਕਹਿਣ ਤੋਂ ਗੁਰੇਜ਼ ਨਹੀਂ ਹੋਣਾ ਚਾਹੀਦਾ ਕਿ ਅੱਜ ਵੀ ਚੱਲ ਰਿਹਾ। ਦੂਜੀ ਜਿਹੜੀ ਵੱਡੀ ਗੱਲ, ਤੀਜੀ ਜਿਹੜੀ, ਉਹ ਇਹ ਹੈ ਕਿ ਅਸਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਗੱਲ ਹੋਰ ਸੁਣੀ ਹੋਣੀ ਹੈ ਪੰਜਾਬ ਦੀ ਸਿਆਸਤ ਦੇ ਲਿਹਾਜ਼ ਦੇ ਨਾਲ, ਕਿ ਪੰਜਾਬ ਦੇ ਵਿੱਚ ਜਿਹੜੇ ਇਹ ਲੀਡਰ ਨੇ ਜਾਂ ਧਨਾੜ ਲੋਕ ਨੇ, ਇਹਨਾਂ ਨੇ ਇਕੱਲਾ ਕੰਮਾਂ ਤੇ ਕਬਜ਼ਾ ਹੀ ਨਹੀਂ ਕੀਤਾ, ਬਲਕਿ ਉਹ ਕੰਮ ਕਿਸੇ ਨੂੰ ਹੋਰ ਦੀ ਕਰਨ ਦੀ ਸਮਰੱਥਾ ਨਹੀਂ ਦਿੱਤੀ। ਹੁਣ ਇੱਕ ਤਾਂ ਤੁਸੀਂ ਸਰਕਾਰਾਂ ਦੇ ਵਿੱਚੋਂ ਇੰਪਲੋਇਮੈਂਟ ਜਨਰੇਟ ਨਹੀਂ ਕਰ ਰਹੇ, ਤੁਹਾਡੀਆਂ ਨਾਕਾਮੀਆਂ ਪਾਲਿਸੀਜ਼ ਇਹੋ ਜਿਹੀਆਂ ਨੇ। ਦੂਜਾ ਤੁਸੀਂ ਲੋਕਾਂ ਲਈ ਕੋਈ ਕੰਮ ਨਹੀਂ ਛੱਡ ਰਹੇ। ਨਾ ਕੋਈ ਆਮ ਘਰ ਦਾ ਜਵਾਕ ਕੋਈ ਬੱਸ ਪਾ ਸਕਦਾ, ਨਾ ਆਮ ਘਰ ਦਾ ਜਵਾਕ ਕੋਈ ਹੋਰ ਕਾਰੋਬਾਰ ਕਰ ਸਕਦਾ। ਹੋਟਲ ਢਾਬੇ ਤੁਸੀਂ ਕਰਨ ਦਿੰਦੇ, ਮਾਈਨਿੰਗ ਤੁਸੀਂ ਲੋਕਾਂ ਵਾਸਤੇ ਛੱਡਣੀ ਨਹੀਂ ਗੀ, ਉਹ ਮਹਿੰਗੀ ਕਰਤੀ। ਸੋ ਬੰਦਾ ਕਰੂ ਕੀ? ਹੁਣ ਪੰਜਾਬੀਆਂ ਕੋਲੇ ਇਕੱਲਾ ਇਹਨਾਂ ਨੇ ਇੱਕੋ ਹੀ ਰਾਹ ਛੱਡਿਆ ਹੋਇਆ, ਹਿਜਰਤ ਦਾ ਰਾਹ। ਉਹ ਇਹ ਹੈ ਕਿ ਬਸ ਤੁਸੀਂ ਜਾਂ ਤਾਂ ਇੱਥੇ ਰਹਿ ਕੇ ਸਾਨੂੰ ਡਾਈਜੈਸਟ ਕਰਨਾ ਸਿੱਖ ਲਓ, ਸਾਡੀਆਂ ਗੰਦੀਆਂ ਨੀਤੀਆਂ ਨੂੰ, ਉਹਨਾਂ ਨੂੰ ਹਜ਼ਮ ਕਰਨਾ ਸਿੱਖ ਲਓ, ਹਾਜ਼ਮਾ ਵਧਾ ਲਓ, ਤੇ ਨਹੀਂ ਫਿਰ ਆਪਦਾ ਕੋਈ ਵਾਲੀ ਵਾਰਸ ਕੋਈ ਹੋਰ ਲੱਭੋ। ਸਾਡੇ ਕੋਲੇ ਤੁਹਾਡੇ ਲਈ ਕੁਛ ਨਹੀਂ ਹੈ। ਅਸਲ ਦੇ ਵਿੱਚ ਹੋਇਆ ਕੀ ਹੈ? ਵਿਜੀਲੈਂਸ ਨੇ ਪੇਡਾ ਤੋਂ ਸੂਰਜੀ ਊਰਜਾ ਦੇ ਖਰੀਦ ਸਮਝੌਤਿਆਂ ਦਾ ਰਿਕਾਰਡ ਤਲਬ ਕੀਤਾ ਤੇ ਇਸ ਤੋਂ ਬਾਅਦ ਬਿਜਲੀ ਦੇ ਸੁਦਾਗਰਾਂ ਦੇ ਸਾਹ ਸੂਤੇ ਗਏ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਤਾਪ ਬਿਜਲੀ ਘਰਾਂ ਤੇ ਸੂਰਜੀ ਊਰਜਾ ਦੇ ਖਰੀਦ ਸਮਝੌਤਿਆਂ ਦੀ ਜਾਂਚ ਮੁਕੰਮਲ ਹੋਊਗੀ ਤੇ ਇਹਨਾਂ ਲਈ ਜੋ ਵੀ ਜ਼ਿੰਮੇਵਾਰ ਪਾਇਆ ਗਿਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਸੂਰਜੀ ਊਰਜਾ ਦੇ ਸਮਝੌਤਿਆਂ ਦੇ ਵਿੱਚ ਵਾਰੇ ਨਿਆਰੇ ਕਰਨ ਵਾਲਿਆਂ ਦੀ ਧੜਕਣ ਵੱਧ ਗਈ ਹੈ ਤੇ ਧੜਕਣ ਉਹਨਾਂ ਦੀ ਵਧੀ ਹੈ ਜਿਨ੍ਹਾਂ ਨੇ ਇਸ ਤੋਂ ਪੈਸਾ ਬਣਾਇਆ। ਪਿਛਲੇ ਸਮੇਂ ਦੇ ਦੌਰਾਨ ਸੂਰਜੀ ਊਰਜਾ ਦੇ ਸਮਝੌਤਿਆਂ ਨੇ ਕਾਰਪੋਰੇਟ ਘਰਾਣਿਆਂ ਦੇ ਵਾਰੇ ਨਿਆਰੇ ਕੀਤੇ ਆ। ਅਕਾਲੀ ਭਾਜਪਾ ਗੱਠਜੋੜ ਦੇ ਸਮੇਂ 884 ਮੈਗਾਵਾਟ ਸਮਰੱਥਾ ਦੇ 91 ਪ੍ਰੋਜੈਕਟ ਲੱਗੇ। ਉਸ ਵੇਲੇ 3 ਕੰਪਨੀਆਂ ਦੇ ਨਾਲ ਸੂਰਜੀ ਊਰਜਾ ਖਰੀਦਣ ਲਈ ਪ੍ਰਤੀ ਯੂਨਿਟ 17 ਰੁਪਏ ਦੇ ਹਿਸਾਬ ਦੇ ਨਾਲ ਸਮਝੌਤੇ ਕੀਤੇ ਗਏ। ਹੁਣ ਇਹਨਾਂ ਲੀਡਰਾਂ ਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਤੁਸੀਂ ਆਪਦੇ ਘਰ ਵਾਸਤੇ ਕੋਈ ਸਮਝੌਤਾ ਕਰਨਾ ਹੋਵੇ ਉਦੋਂ ਵੀ ਇੰਨੇ ਮਹਿੰਗੇ ਭਾਅ ਦੀ ਕਰਦੇ ਹੋ। ਜਦੋਂ ਪੰਜਾਬ ਦਾ ਖਜ਼ਾਨਾ, ਲੋਕਾਂ ਦੇ ਪੈਸੇ ਜਾਣੇ ਆ, ਉਦੋਂ ਕਹਿੰਦੇ ਕਿ ਨਹੀਂ ਕੋਈ ਨਾ ਚੱਕ ਦਿਓ ਫੱਟੇ, ਔਰ ਕਰਨੇ ਵੀ ਆਪਦੇ ਬੰਦਿਆਂ ਨਾਲ ਹੀ ਹੈ। ਉਸ ਵੇਲੇ 3 ਕੰਪਨੀਆਂ ਲਈ ਜਿਹੜੇ ਸੂਰਜੀ ਊਰਜਾ ਖਰੀਦਣ ਦੇ ਲਈ ਪ੍ਰਤੀ ਯੂਨਿਟ ਦੇ ਸਮਝੌਤੇ ਹੋਏ ਸੀਗੇ ਉਹ ਸੀ 17 ਰੁਪਏ 91 ਪੈਸੇ, ਤਕਰੀਬਨ 18 ਰੁਪਏ। ਇਸੇ ਤਰ੍ਹਾਂ ਇੱਕ ਹੋਰ ਕੰਪਨੀ ਨਾਲ 14 ਰੁਪਏ 91 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਸਮਝੌਤਾ ਕੀਤਾ ਗਿਆ
ਤੱਥਾਂ ਦੇ ਮੁਤਾਬਕ 22 ਸੂਰਜ ਊਰਜਾ ਪ੍ਰੋਜੈਕਟਾਂ ਦੇ ਨਾਲ ਬਿਜਲੀ ਖਰੀਦ ਸਮਝੌਤੇ ਪ੍ਰਤੀ ਯੂਨਿਟ 8 ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਰਕਮ ਦੇ ਹੋਏ ਨੇ। ਇਸੇ ਤਰ੍ਹਾਂ 35 ਪ੍ਰੋਜੈਕਟਾਂ ਨਾਲ 7 ਤੋਂ ਲੈ ਕੇ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸਮਝੌਤੇ ਕੀਤੇ ਗਏ। ਬਿਜਲੀ ਖਰੀਦ ਸਮਝੌਤੇ 25-25 ਸਾਲਾਂ ਲਈ, ਯਾਨੀ ਕਿ ਆਪਦੀਆਂ ਅਗਲੀਆਂ ਪੁਸ਼ਤਾਂ ਦਾ ਪੂਰਾ ਪ੍ਰਬੰਧ। ਤੇ ਇਸੇ ਤਰ੍ਹਾਂ 91 ਪ੍ਰੋਜੈਕਟਾਂ ਚੋਂ 21 ਪ੍ਰੋਜੈਕਟਾਂ ਦੀ ਮਾਲਕ ਕੰਪਨੀ ਇੱਕੋ ਹੀ ਹੈ ਤੇ ਇਹਦੇ 35 ਪ੍ਰੋਜੈਕਟ 91 ਪ੍ਰੋਜੈਕਟਾਂ ਨਾਲ ਇਹਨਾਂ ਨੇ ਸਮਝੌਤੇ ਕੀਤੇ ਆ ਤਕਰੀਬਨ 18 ਰੁਪਏ ਹਿਸਾਬ ਨਾਲ। ਤੇ ਇਹ ਜਿਹੜੀ ਕੰਪਨੀ ਹੈ ਇਹਦੇ ਵਿੱਚੋਂ 21 ਪ੍ਰੋਜੈਕਟਾਂ ਦੀ ਕੰਪਨੀ ਮਾਲਕ ਕੰਪਨੀ ਇੱਕੋ ਹੈ ਤੇ ਇਹਦੇ ਕੋਲੇ 35 ਪ੍ਰੋਜੈਕਟ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਲੱਗੇ ਆ। ਹੁਣ ਤੁਸੀਂ ਦੇਖ ਲਓ ਕਿ ਇੱਥੇ ਕਿਹੜੇ ਇਲਾਕੇ ਆ ਇਹ ਜਿੱਥੇ ਕਿਹੜੇ-ਕਿਹੜੇ ਸਿਆਸਤਦਾਨ ਦਾ ਹੱਥ ਅੜਦਾ। ਅਡਾਨੀ ਗਰੁੱਪ ਨੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ 2 ਪ੍ਰੋਜੈਕਟ ਖਰੀਦ ਵੀ ਕੀਤੇ ਆ। ਪਾਵਰਕਾਮ ਵੱਲੋਂ 2011-12 ਤੇ 2021 ਤੱਕ 4,487 ਕਰੋੜ ਦੀ ਸੂਰਜੀ ਊਰਜਾ ਜਿਹੜਾ ਉਹ ਖਰੀਦ ਕੀਤੀ ਹੈ ਤੇ 1928 ਕਰੋੜ ਦੀ ਬਾਇਓਮਾਸ ਪ੍ਰੋਜੈਕਟਾਂ ਤੋਂ ਖਰੀਦ ਕੀਤੀ ਹੈ। ਕੈਪਟਨ ਸਰਕਾਰ ਵੀ ਮਹਿੰਗੇ ਸੌਦੇ ਕਾਰਨ ਕਰਕੇ ਅੱਗੇ ਰਹੀ ਹੈ। 1 ਫਰਵਰੀ 2018 ਨੂੰ ਮਾਲਵੇ ਦੇ ਵਿੱਚ ਲੱਗੇ 2 ਬਾਇਓਮਾਸ ਪ੍ਰੋਜੈਕਟਾਂ ਦੇ ਨਾਲ ਪ੍ਰਤੀ ਯੂਨਿਟ 8 ਰੁਪਏ 16 ਪੈਸੇ ਦਾ ਖਰੀਦ ਸਮਝੌਤਾ ਕੀਤਾ ਤੇ ਇਹਨਾਂ ਪ੍ਰੋਜੈਕਟਾਂ ਦੀ ਤੰਦ ਇੱਕ ਸਾਬਕਾ ਵਿਧਾਇਕ ਦੇ ਨਾਲ ਵੀ ਜੁੜਦੀ ਹੈ। ਬਾਇਓਮਾਸ ਜਿਹੜਾ ਪਰਾਲੀ ਵਾਲਾ ਜਿਹੜੇ ਯੂਨਿਟ ਲੱਗਦੇ ਉਹ ਵਾਲੇ। ਪੰਜਾਬ ਸਰਕਾਰ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਕਿਸੇ ਅਜਮਾਇਸ਼ ਤੋਂ ਘੱਟ ਨਹੀਂ ਹੋਊਗੀ ਪੰਜਾਬ ਸਰਕਾਰ ਦੇ ਲਈ, ਮਾਨ ਸਰਕਾਰ ਦੇ ਲਈ, ਕਿਉਂਕਿ ਇਸ ਜਾਂਚ ਦੇ ਘੇਰੇ ਦੇ ਵਿੱਚ ਕਈ ਨਾਮੀ ਸਿਆਸਤਦਾਨ ਤੇ ਸੀਨੀਅਰ ਅਧਿਕਾਰੀ ਵੀ ਆਉਂਦੇ ਆ ਤੇ ਸੂਰਜ ਊਰਜਾ ਦੇ ਕਾਰੋਬਾਰ ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਵਜ਼ੀਰ ਵੀ ਹੈ ਤੇ 2 IAS ਅਧਿਕਾਰੀਆਂ ਦੇ ਅਜਿਹੇ ਵੀ ਕਾਰੋਬਾਰ ਨੇ। ਮੁੱਖ ਮੰਤਰੀ ਨੇ ਕਿਹਾ ਕਿ ਸੂਰਜ ਊਰਜਾ ਦੇ ਮਹਿੰਗੇ ਸਮਝੌਤੇ ਕਰਕੇ ਸਿਆਸਤਦਾਨਾਂ ਨੇ ਸੂਰਜ ਵੀ ਵੇਚ ਦਿੱਤਾ। ਉਹਨਾਂ ਕਿਹਾ ਕਿ ਵਿਜੀਲੈਂਸ ਜਾਂਚ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ। ਹੁਣ ਮੁੱਖ ਮੰਤਰੀ ਨੇ ਤਾਂ ਕਹਿ ਦਿੱਤਾ, ਪਰ ਇਹ ਕਦੋਂ ਹੋਊਗੀ, ਕੌਣ-ਕੌਣ ਐਕਸਪੋਜ਼ ਹੋਣਗੇ, ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਹੋਣਗੇ, ਉਹ ਤਾਂ ਪਤਾ ਨਹੀਂ, ਉਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਹਾਂ, ਪਾਵਰਕਾਮ ਜਾਂ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ 4500 ਕਰੋੜ ਇੱਕ ਚਲਾ ਗਿਆ ਤੇ 1928 ਕਰੋੜ ਤਕਰੀਬਨ 2000 ਕਰੋੜ ਤੇ ਜੇ ਆਪਾਂ ਟੋਟਲ ਇਹਨੂੰ ਲਾ ਲਈਏ ਤਾਂ ਇਹ ਰਕਮ ਬਣ ਜਾਂਦੀ ਹੈ 6500 ਕਰੋੜ। ਹੁਣ ਤੁਸੀਂ ਇਹ ਦੇਖੋ ਕਿ 6500 ਕਰੋੜ ਰੁਪਈਆ ਮਹਿੰਗੇ ਬਿਜਲੀ ਸਮਝੌਤਿਆਂ ਦਾ ਸੂਰਜੀ ਊਰਜਾ ਦਾ ਲੀਡਰਾਂ, ਸਿਆਸਤਦਾਨਾਂ, IAS ਅਫਸਰਾਂ, ਧਨਾੜ ਲੋਕਾਂ ਦੀ ਜੇਬ ਦੇ ਵਿੱਚ ਪਿਆ ਤੇ ਜੇਕਰ ਉਹ ਪੰਜਾਬ ਦੇ ਦਰਦੀ ਹੁੰਦੇ ਤਾਂ ਉਹ ਇਹਨਾਂ ਸਮਝੌਤਿਆਂ ਨੂੰ ਕਰਨ ਵੇਲੇ ਮਾੜੀ ਮੋਟੀ ਸ਼ਰਮ ਕਰਦੇ, ਮਾੜੀ ਮੋਟੀ ਉਹਨਾਂ ਦੇ ਮਨ ਦੇ ਵਿੱਚ ਰਹਿਮ ਆਉਂਦਾ ਤੇ ਉਹ ਇਹਨਾਂ ਸਮਝੌਤਿਆਂ ਨੂੰ ਸਸਤੇ ਭਾਅ ਵੀ ਕਰ ਸਕਦੇ ਸੀ। ਮੈਂ ਜਿਵੇਂ ਕਹਿ ਕੇ ਹਟਿਆ ਕਿ ਜਦੋਂ ਆਪਦੇ ਘਰਾਂ ਵਾਸਤੇ ਚੀਜ਼ ਲੈਣੀ ਹੁੰਦੀ ਆ, ਆਪਦੇ ਘਰੇ ਵਰਤਣ ਵਾਸਤੇ ਮਹਿੰਗੀਆਂ ਗੱਡੀਆਂ, ਮਹਿੰਗੇ ਮੋਬਾਈਲ ਫੋਨ, ਕਿ ਉਦੋਂ ਵੀ ਇਸੇ ਤਰ੍ਹਾਂ ਪੈਸਾ ਲੁਟਾ ਦਿੰਦੇ ਹੋ ਕਿ ਕੋਈ ਗੱਲ ਨਹੀਂ, ਲੱਖ ਦਾ ਫੋਨ ਹੈ, ਜੇ 2 ਲੱਖ ਦੇ ਦਾਂਗੇ ਤਾਂ ਕੀ ਫਰਕ ਪੈਂਦਾ। ਸੋ ਪੰਜਾਬ ਬਾਰੇ ਤਾਂ ਇਹੀ ਕੀਤਾ ਗਿਆ, ਸਮਝ ਤਾਂ ਇਹੀ ਆਉਂਦਾ। ਪਰ ਇਹਦੇ ਵਿੱਚ ਹੁਣ ਅਕਾਲੀ ਤੇ ਕਾਂਗਰਸੀਆਂ ਦੇ ਨਾਲ ਆਪ ਦੇ ਵੀ 1-2 ਵਿਧਾਇਕ ਨੇ, ਵਜ਼ੀਰ ਨੇ, ਅਫਸਰ ਨੇ ਜਿਹੜੇ ਲਪੇਟੇ ਦੇ ਵਿੱਚ ਆ ਸਕਦੇ ਨੇ। ਇਹ ਕਿਹੜੇ-ਕਿਹੜੇ ਨੇ, ਕੌਣ ਨੇ, ਇਹ ਸਮੇਂ ਦੇ ਗਰਭ ਦੇ ਵਿੱਚ ਆ, ਜਾਂਚ ਦੱਸੂਗੀ ਵਿਜੀਲੈਂਸ ਦੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ